ਰੁੱਖ ਕਰਨਾਟਕ ਦਾ ਕਰਦੇ ਹਾਂ ਤੇ ਗੱਲ ਕਰਦੇ ਹਾਂ ਹਿੰਦੀ ਖਬਰੀ ਚੈਨਲ ਅਤੇ ਉਸ ਦੇ ਕੰਸਲਟਿੰਗ ਸੰਪਾਦਕ ਦੀ। ਕਰਨਾਟਕ ਪੁਲਿਸ ਨੇ ਇੱਕ ਹਿੰਦੀ ਖਬਰੀ ਚੈਨਲ ਅਤੇ ਇਸ ਦੇ ਕੰਸਲਟਿੰਗ ਸੰਪਾਦਕ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਚੈਨਲ ਤੇ ਸੰਪਾਦਕ ਤੇ ਦੋਸ਼ ਇਹ ਹੈ ਕਿ ਇਹਨਾਂ ਨੇ ਰਾਜ ਸਰਕਾਰ ਦੀ ਇੱਕ ਵਾਹਨ ਸਬਸਿਡੀ ਸਕੀਮ ਬਾਰੇ ਝੂਠੀ ਜਾਣਕਾਰੀ ਫੈਲਾਈ ਹੈ। ਕਮਰਸ਼ੀਅਲ ਵਾਹਨ ਦੇ ਬਾਰੇ ਇਹ ਸਕੀਮ ਰਾਜ ਦੇ ਘੱਟ ਗਿਣਤੀ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ। ਇਹ ਐਫਆਈਆਰ ਆਈਪੀਸੀ ਦੀ ਧਾਰਾ 505 ਅਤੇ 53 ਏ ਦੇ ਤਹਿਤ ਦਰਜ ਹੋਈ ਹੈ। ਇਸ ਸੰਬੰਧੀ ਇੱਕ ਸ਼ਿਕਾਇਤ ਕਰਨਾਟਕ ਦੀ ਘੱਟ ਗਿਣਤੀਆਂ ਬਾਰੇ ਵਿਕਾਸ ਕਾਰਪੋਰੇਸ਼ਨ ਨੇ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੰਸਲਟਿੰਗ ਐਡੀਟਰ ਨੇ ਇਹ ਸਕੀਮ ਬਾਰੇ ਝੂਠੀ ਖਬਰ ਚਲਾ ਕੇ ਰਾਜ ਦੇ ਵਿੱਚ ਫਿਰਕੂ ਸਦਭਾਵਨਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਫਆਈਆਰ ਤੇ ਪ੍ਰਤੀਕਿਰਿਆ ਦਿੰਦਿਆਂ ਅੱਜ ਤੱਕ ਦੇ ਕੰਸਲਟਿੰਗ ਐਡੀਟਰ ਸੁਧੀਰ ਚੌਧਰੀ ਨੇ ਕਿਹਾ ਕਿ ਉਹ ਇਸ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇਣਗੇ। ਚੌਧਰੀ ਨੇ ਪੋਸਟ ਕੀਤਾ, ਮੇਰੇ ਖਿਲਾਫ ਕਰਨਾਟਕ ਦੀ ਕਾਂਗਰਸ ਸਰਕਾਰ ਵੱਲੋਂ ਐਫਆਈਆਰ ਦਰਜ ਕਰਨ ਦੇ ਬਾਰੇ ਜਾਣਕਾਰੀ ਮਿਲੀ ਹੈ। ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਐਫਆਈਆਰ ਉਹ ਵੀ ਗੈਰ ਜ਼ਮਾਨਤੀ ਧਾਰਾਵਾਂ ਦੇ ਨਾਲ। ਇਸ ਦਾ ਮਤਲਬ ਇਹ ਬਣਦਾ ਹੈ ਕਿ ਗ੍ਰਿਫਤਾਰੀ ਦੀ ਪੂਰੀ ਤਿਆਰੀ ਹੈ। ਉਹਨੇ ਇਹ ਦਾਅਵਾ ਕੀਤਾ ਕਿ ਮੈਂ ਲੜਾਈ ਦੇ ਲਈ ਵੀ ਤਿਆਰ ਹਾਂ। ਹੁਣ ਅਦਾਲਤ ਦੇ ਵਿੱਚ ਮਿਲਾਂਗੇ। ਐਫਆਈਆਰ ਦੇ ਮੁਤਾਬਕ 11 ਸਤੰਬਰ ਨੂੰ ਚਲਾਏ ਗਏ ਇੱਕ ਨਿਊਜ਼ ਪ੍ਰੋਗਰਾਮ ਦੇ ਵਿੱਚ ਕੰਸਲਟਿੰਗ ਐਡੀਟਰ ਨੇ ਦਾਅਵਾ ਕੀਤਾ ਹੈ ਕਿ ਕਰਨਾਟਕ ਸਰਕਾਰ ਅਜਿਹੀ ਸਕੀਮ ਚਲਾ ਰਹੀ ਹੈ ਜੋ ਕਿ ਸਿਰਫ ਘੱਟ ਗਿਣਤੀਆਂ ਨੂੰ ਲਾਹਾ ਦੇ ਰਹੀ ਹੈ ਅਤੇ ਗੈਰ ਘੱਟ ਗਿਣਤੀ ਹਿੰਦੂਆਂ ਨੂੰ ਇਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਰੁਕ ਕਰਦੇ ਹਾਂ ਜੈਪੁਰ ਦਾ। ਭਾਜਪਾ ਨੇ ਰਾਜਸਥਾਨ ਦੇ ਵਿਧਾਇਕ ਕੈਲਾਸ਼ ਮੇਘਵਾਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਵਿਧਾਇਕ ਦੇ ਖਿਲਾਫ ਇਹ ਕਾਰਵਾਈ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੂਬਾ ਪ੍ਰਧਾਨ ਸੀਪੀ ਜੋਸ਼ੀ ਵੱਲੋਂ ਸ਼ਾਹਪੁਰਾ ਤੋਂ ਵਿਧਾਇਕ ਅਤੇ ਰਾਜਸਥਾਨ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੈਲਾਸ਼ ਮੇਘਵਾਲ ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਭਾਜਪਾ ਦੀ ਪ੍ਰਦੇਸ਼ ਅਨੁਸ਼ਾਸਨੀ ਕਮੇਟੀ ਦੇ ਚੇਅਰਪਰਸਨ ਓਂਕਾਰ ਸਿੰਘ ਲਖਾਵਤ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਵਿਧਾਇਕ ਦੀ ਮੁੱਢਲੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਗਈ ਹੈ ਅਤੇ ਮਾਮਲਾ ਅਗਲੀ ਕਾਰਵਾਈ ਦੇ ਲਈ ਸੂਬਾ ਪੱਧਰੀ ਅਨੁਸ਼ਾਸਨੀ ਕਮੇਟੀ ਨੂੰ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੂੰ ਭ੍ਰਿਸ਼ਟ ਨੰਬਰ 1 ਕਹਿਣ ਤੇ 29 ਅਗਸਤ ਨੂੰ ਵਿਧਾਇਕ ਨੂੰ ਨੋਟਿਸ ਜਾਰੀ ਕੀਤਾ ਸੀ। ਗੱਲ ਕਰਦੇ ਹਾਂ ਯੋਗ ਗੁਰੂ ਰਾਮਦੇਵ ਦੀ। ਰਾਜਸਥਾਨ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਨੂੰ ਕਥਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਦਰਜ ਕੇਸ ਸੰਬੰਧੀ ਪੁੱਛਗਿੱਛ ਦੇ ਲਈ 5 ਅਕਤੂਬਰ ਨੂੰ ਬਾੜਮੇਰ ਦੇ ਚੌਹਟਣ ਥਾਣੇ ਦੇ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਨਾਲ ਹੀ ਅਦਾਲਤ ਨੇ ਉਸ ਦੀ ਗ੍ਰਿਫਤਾਰੀ ਤੇ ਲੱਗੀ ਰੋਕ ਵਧਾ ਦਿੱਤੀ ਹੈ। ਅਦਾਲਤ ਨੇ ਰਾਮਦੇਵ ਨੂੰ ਜਾਂਚ ਅਧਿਕਾਰੀ ਦੇ ਬੁਲਾਉਣ ਤੇ ਉਹਨਾਂ ਦੇ ਸਾਹਮਣੇ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਅਤੇ ਸਰਕਾਰੀ ਵਕੀਲ ਨੂੰ 16 ਅਕਤੂਬਰ ਨੂੰ ਅਦਾਲਤ ਦੇ ਵਿੱਚ ਕੇਸ ਡਾਇਰੀ ਪੇਸ਼ ਕਰਨ ਦਾ ਵੀ ਹੁਕਮ ਦਿੱਤਾ ਹੈ। ਰੁਕ ਕਰਦੇ ਹਾਂ ਲਖਨਊ ਦਾ, ਜਿੱਥੇ ਆਮਦਨ ਕਰ ਵਿਭਾਗ ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਅਤੇ ਉਸ ਦੇ ਨਾਲ ਸੰਬੰਧਿਤ ਹੋਰਨਾਂ ਵਿਅਕਤੀਆਂ ਦੇ ਖਿਲਾਫ ਟੈਕਸ ਚੋਰੀ ਦੇ ਦੋਸ਼ਾਂ ਦੀ ਜਾਂਚ ਸੰਬੰਧੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚਲੇ 30 ਤੋਂ ਵੱਧ ਉਸ ਦੇ ਟਿਕਾਣਿਆਂ ਤੇ ਛਾਪੇ ਮਾਰੇ। ਸੂਤਰਾਂ ਦੇ ਮੁਤਾਬਕ ਪਤਾ ਲੱਗਾ ਹੈ ਕਿ ਆਮਦਨ ਕਰ ਵਿਭਾਗ ਦੀ ਇੱਕ ਟੀਮ ਵੱਲੋਂ ਗੁਆਂਢੀ ਸੂਬੇ ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਰਾਮਪੁਰ, ਸਹਾਰਨਪੁਰ, ਲਖਨਊ, ਗਾਜ਼ੀਆਬਾਦ ਅਤੇ ਮੇਰਠ ਦੇ ਵਿੱਚ ਕੁਝ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਹੈ। ਵੇਰਵਿਆਂ ਦੇ ਮੁਤਾਬਕ ਗਾਜ਼ੀਆਬਾਦ ਦੇ ਰਾਜਨਗਰ ਕਲੋਨੀ ਦੇ ਵਿੱਚ ਆਜ਼ਮ ਖਾਨ ਪਰਿਵਾਰ ਦੀ ਕਰੀਬੀ ਰਿਸ਼ਤੇਦਾਰ ਏਕਤਾ ਕੌਸ਼ਿਕ ਦੇ ਘਰ ਦੇ ਵਿੱਚ ਵੀ ਰੇਡ ਮਾਰੀ ਗਈ ਹੈ। ਏਕਤਾ ਕੌਸ਼ਿਕ ਜ਼ੋਹਰ ਅਲੀ ਟਰੱਸਟ ਦੀ ਦੇਖਰੇਖ ਕਰਦੀ ਸੀ। ਇਸੇ ਦੌਰਾਨ ਸਪਾ ਮੁਖੀ ਅਖਿਲੇਸ਼ ਯਾਦਵ ਨੇ ਆਮਦਨ ਕਰ ਵਿਭਾਗ ਦੀ ਇਸ ਕਾਰਵਾਈ ਨੂੰ ਤਾਨਾਸ਼ਾਹੀ ਅਤੇ ਕੇਂਦਰੀ ਏਜੰਸੀ ਦੀ ਦੁਰਵਰਤੋਂ ਕਰਾਰ ਦਿੱਤਾ ਹੈ।